ਟਰੱਕਿੰਗ ਇੰਡਸਟਰੀ ਦੇ ਵਿੱਚ ਕੁਛ ਕੁ ਪੋਜ਼ੀਟਿਵ ਖਬਰ ਵੀ ਇਹ ਆਈ ਆ ਵੀ ਏਟੀਏ ਟਰੱਕ ਟਨੇਜ ਇੰਡੈਕਸ ਜਿਹੜਾ ਆ ਉਹ 0.2% ਨਵੰਬਰ ਮਹੀਨੇ ਦੇ ਵਿੱਚ ਇਨਕਰੀਜ਼ ਹੋਇਆ ਹੈਗਾ ਆ। ਸੋ ਪਹਿਲਾਂ ਕਹਿੰਦੇ 1.9% ਅਕਤੂਬਰ ਦੇ ਵਿੱਚ ਇਹ ਡਾਊਨ ਗਿਆ ਸੀ ਤੇ 0.8% ਸਤੰਬਰ ਚ ਡਾਊਨ ਗਿਆ ਸੀ ਤੇ ਹੁਣ ਇਹ 0.2% ਇਨਕਰੀਜ਼ ਹੋਇਆ ਹੈਗਾ। ਇਸੇ ਤਰ੍ਹਾਂ ਜਿਹੜੇ ਸਪੌਟ ਰੇਜ਼ ਆ ਉਹ ਦਸੰਬਰ ਦੇ ਵਿੱਚ ਇਨਕਰੀਜ਼ ਹੋਏ ਆ। ਖਾਸ ਕਰਕੇ ਕਹਿੰਦੇ ਭਈ ਜਿਹੜੇ ਰੈਫ੍ਰਿਜੀਰੇਟਰ ਹੈਗੇ ਆ ਉਹਨਾਂ ਦੇ ਰੇਟ 14% ਇਨਕਰੀਜ਼ ਹੋਇਆ। ਡਰਾਈ ਵੈਨ ਦੇ ਜਿਹੜੇ ਸਪੌਟ ਰੇਟਸ ਆ ਹਾਈਐਸਟ ਲੈਵਲ ਹਿੱਟ ਹੋਏ ਆ ਜਨਵਰੀ 2023 ਤੋਂ ਬਾਅਦ 11% ਈਅਰ ਓਵਰ ਈਅਰ। ਜਿਹੜੇ ਰੈਫ੍ਰਿਜੀਰੇਟਰ ਫਰੇਟ ਆ ਉਹਨਾਂ ਦੇ ਰੇਟ ਇਨਕਰੀਜ਼ ਹੋਏ ਆ 14% ਈਅਰ ਓਵਰ ਈਅਰ ਵਿਦ ਲੋਡਸ ਅਪ 0.6%। ਜਿਹੜੇ ਫਲੈਟ ਬੈਡ ਦੇ ਰੇਟਸ ਆ ਉਹ 6 ਤੋਂ 7% ਈਅਰ ਓਵਰ ਈਅਰ ਇਨਕਰੀਜ਼ ਹੋਏ ਹੈਗੇ ਆ। ਸੋ ਖਾਸ ਕਰਕੇ ਕਹਿੰਦੇ ਵੀ ਜਿਹੜਾ ਆਲ ਜਿਹੜਾ ਇਕਵਿਪਮੈਂਟ ਟਾਈਪਸ ਹੈਗਾ ਉਹਨਾਂ ਦੀ ਡਿਮਾਂਡ ਜਿਹੜੀ ਆ ਉਹ ਵੱਧ ਰਹੀ ਹੈਗੀ ਆ। ਜੀ, ਬਿਲਕੁਲ। ਤੇ ਟਰੱਕਿੰਗ ਇੰਡਸਟਰੀ ਦੇ ਵਿੱਚ ਕੁਛ ਕੁ ਪੋਜ਼ੀਟਿਵ ਖਬਰ ਵੀ ਇਹ ਆਈ ਆ ਵੀ ਏਟੀਏ ਟਰੱਕ ਟਨੇਜ ਇੰਡੈਕਸ ਜਿਹੜਾ ਆ ਉਹ 0.2% ਨਵੰਬਰ ਮਹੀਨੇ ਦੇ ਵਿੱਚ ਇਨਕਰੀਜ਼ ਹੋਇਆ ਹੈਗਾ ਆ। ਸੋ ਪਹਿਲਾਂ ਕਹਿੰਦੇ 1.9% ਅਕਤੂਬਰ ਦੇ ਵਿੱਚ ਇਹ ਡਾਊਨ ਗਿਆ ਸੀ ਤੇ 0.8% ਸਤੰਬਰ ਚ ਡਾਊਨ ਗਿਆ ਸੀ ਤੇ ਹੁਣ ਇਹ 0.2% ਇਨਕਰੀਜ਼ ਹੋਇਆ ਹੈਗਾ। ਇਸੇ ਤਰ੍ਹਾਂ ਜਿਹੜੇ ਸਪੌਟ ਰੇਜ਼ ਆ ਉਹ ਦਸੰਬਰ ਦੇ ਵਿੱਚ ਇਨਕਰੀਜ਼ ਹੋਏ ਆ। ਖਾਸ ਕਰਕੇ ਕਹਿੰਦੇ ਭਈ ਜਿਹੜੇ ਰੈਫ੍ਰਿਜੀਰੇਟਰ ਹੈਗੇ ਆ ਉਹਨਾਂ ਦੇ ਰੇਟ 14% ਇਨਕਰੀਜ਼ ਹੋਇਆ। ਡਰਾਈ ਵੈਨ ਦੇ ਜਿਹੜੇ ਸਪੌਟ ਰੇਟਸ ਆ ਹਾਈਐਸਟ ਲੈਵਲ ਹਿੱਟ ਹੋਏ ਆ ਜਨਵਰੀ 2023 ਤੋਂ ਬਾਅਦ 11% ਈਅਰ ਓਵਰ ਈਅਰ। ਜਿਹੜੇ ਰੈਫ੍ਰਿਜੀਰੇਟਰ ਫਰੇਟ ਆ ਉਹਨਾਂ ਦੇ ਰੇਟ ਇਨਕਰੀਜ਼ ਹੋਏ ਆ 14% ਈਅਰ ਓਵਰ ਈਅਰ ਵਿਦ ਲੋਡਸ ਅਪ 0.6%। ਜਿਹੜੇ ਫਲੈਟ ਬੈਡ ਦੇ ਰੇਟਸ ਆ ਉਹ 6 ਤੋਂ 7% ਈਅਰ ਓਵਰ ਈਅਰ ਇਨਕਰੀਜ਼ ਹੋਏ ਹੈਗੇ ਆ। ਸੋ ਖਾਸ ਕਰਕੇ ਕਹਿੰਦੇ ਵੀ ਜਿਹੜਾ ਆਲ ਜਿਹੜਾ ਇਕਵਿਪਮੈਂਟ ਟਾਈਪਸ ਹੈਗਾ ਉਹਨਾਂ ਦੀ ਡਿਮਾਂਡ ਜਿਹੜੀ ਆ ਉਹ ਵੱਧ ਰਹੀ ਹੈਗੀ ਆ। ਜੀ, ਬਿਲਕੁਲ। ਤੇ ਟਰੱਕਿੰਗ ਇੰਡਸਟਰੀ ਦੇ ਵਿੱਚ ਕੁਛ ਕੁ ਪੋਜ਼ੀਟਿਵ ਖਬਰ ਵੀ ਇਹ ਆਈ ਆ ਵੀ ਏਟੀਏ ਟਰੱਕ ਟਨੇਜ ਇੰਡੈਕਸ ਜਿਹੜਾ ਆ ਉਹ 0.2% ਨਵੰਬਰ ਮਹੀਨੇ ਦੇ ਵਿੱਚ ਇਨਕਰੀਜ਼ ਹੋਇਆ ਹੈਗਾ ਆ। ਸੋ ਪਹਿਲਾਂ ਕਹਿੰਦੇ 1.9% ਅਕਤੂਬਰ ਦੇ ਵਿੱਚ ਇਹ ਡਾਊਨ ਗਿਆ ਸੀ ਤੇ 0.8% ਸਤੰਬਰ ਚ ਡਾਊਨ ਗਿਆ ਸੀ ਤੇ ਹੁਣ ਇਹ 0.2% ਇਨਕਰੀਜ਼ ਹੋਇਆ ਹੈਗਾ। ਇਸੇ ਤਰ੍ਹਾਂ ਜਿਹੜੇ ਸਪੌਟ ਰੇਜ਼ ਆ ਉਹ ਦਸੰਬਰ ਦੇ ਵਿੱਚ ਇਨਕਰੀਜ਼ ਹੋਏ ਆ। ਖਾਸ ਕਰਕੇ ਕਹਿੰਦੇ ਭਈ ਜਿਹੜੇ ਰੈਫ੍ਰਿਜੀਰੇਟਰ ਹੈਗੇ ਆ ਉਹਨਾਂ ਦੇ ਰੇਟ 14% ਇਨਕਰੀਜ਼ ਹੋਇਆ। ਡਰਾਈ ਵੈਨ ਦੇ ਜਿਹੜੇ ਸਪੌਟ ਰੇਟਸ ਆ ਹਾਈਐਸਟ ਲੈਵਲ ਹਿੱਟ ਹੋਏ ਆ ਜਨਵਰੀ 2023 ਤੋਂ ਬਾਅਦ 11% ਈਅਰ ਓਵਰ ਈਅਰ। ਜਿਹੜੇ ਰੈਫ੍ਰਿਜੀਰੇਟਰ ਫਰੇਟ ਆ ਉਹਨਾਂ ਦੇ ਰੇਟ ਇਨਕਰੀਜ਼ ਹੋਏ ਆ 14% ਈਅਰ ਓਵਰ ਈਅਰ ਵਿਦ ਲੋਡਸ ਅਪ 0.6%। ਜਿਹੜੇ ਫਲੈਟ ਬੈਡ ਦੇ ਰੇਟਸ ਆ ਉਹ 6 ਤੋਂ 7% ਈਅਰ ਓਵਰ ਈਅਰ ਇਨਕਰੀਜ਼ ਹੋਏ ਹੈਗੇ ਆ। ਸੋ ਖਾਸ ਕਰਕੇ ਕਹਿੰਦੇ ਵੀ ਜਿਹੜਾ ਆਲ ਜਿਹੜਾ ਇਕਵਿਪਮੈਂਟ ਟਾਈਪਸ ਹੈਗਾ ਉਹਨਾਂ ਦੀ ਡਿਮਾਂਡ ਜਿਹੜੀ ਆ ਉਹ ਵੱਧ ਰਹੀ ਹੈਗੀ ਆ। ਜੀ, ਬਿਲਕੁਲ। ਤੇ